ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 28 ਜੁਲਾਈ ਦਿਨ ਵੀਰਵਾਰ ਤੇ ਸਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਸੁਰਜੀਤ ਸਿੰਘ ਗੁਰਾਇਆ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਇੱਕ ਅਜਿਹਾ ਬੰਦਾ ਆ ਸੰਸਦ ਦੇ ਵਿੱਚ ਜੇ ਉਹ ਸਾਹਮਣੇ ਸੌਂ ਜਾਵੇ ਤਾਂ ਵੀ ਜਿਹੜਾ ਜੀ ਖਬਰਾਂ ਬਣ ਜਾਂਦੀਆਂ, ਜੇ ਉਹ ਕੁਛ ਬੋਲੇ ਤਾਂ ਵੀ ਖਬਰਾਂ ਬਣ ਜਾਂਦੀਆਂ। ਰਾਹੁਲ ਗਾਂਧੀ ਦੇ ਮੋਦੀ ਦੇ ਉੱਤੇ ਤਿੱਖੇ ਹਮਲੇ। ਪਹਿਲਾਂ ਤੇ ਹਾਰਦਿਕ ਵਧਾਈ ਕਾਂਗਰਸੀਆਂ ਨੂੰ ਕਿ ਉਹਨਾਂ ਦਾ ਜਰਨੈਲ ਉੱਠ ਪਿਆ ਜੀ। ਦੂਜਾ, ਅੱਜ ਨਰਿੰਦਰ ਮੋਦੀ ਦੀ ਉਹਨੇ ਐਸੀ ਤੈਸੀ ਫੇਰ ਦਿੱਤੀ ਸੰਸਦ ਦੇ ਵਿੱਚ। ਦੇਰ ਨਾਲ ਹੀ ਸਹੀ ਜਨਾਬ ਉੱਠੇ ਆ ਤੇ ਉੱਠ ਕੇ ਉਹਨਾਂ ਨੇ ਕੁਝ ਡੱਕਾ ਭੰਨ ਕੇ ਦੂਰਾ ਵੀ ਕੀਤਾ। ਮੂੰਹ ਉਹਨਾਂ ਦਾ ਪਹਿਲਾਂ ਅੱਜ ਤੱਕ ਸੰਸਦ ਦੇ ਵਿੱਚ ਜਿਹੜੀ 16ਵੀਂ ਲੋਕ ਸਭਾ ਇਹਦੇ ਵਿੱਚ ਸੁੱਚਾ ਹੀ ਸੀਗਾ, ਕਦੇ ਬੋਲੇ ਨਹੀਂ ਸੀ ਜੀ। ਅੱਜ ਜਿਹੜਾ ਆ ਪੂਰਾ ਤਨ ਕੇ ਬੋਲੇ, ਕਦੇ ਸਵਾਲ ਨਹੀਂ ਸੀ ਉਹਨਾਂ ਨੇ ਪੁੱਛਿਆ ਇਸ ਲੋਕ ਸਭਾ ਦੇ ਵਿੱਚ, ਪਰ ਅੱਜ ਵਾਰੀ ਆਈ ਤੇ ਅੱਜ ਉਹਨੇ ਬਖੀ ਉਧੇੜ ਦਿੱਤੇ ਇਹਨਾਂ ਦੇ। ਉਹਨੇ ਅਸਲ 'ਚ ਮਹਿੰਗਾਈ ਤੇ ਵਾਰ ਕੀਤਾ। ਉਹ ਕਹਿੰਦਾ ਕਿ ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ ਦੇ ਵਿੱਚ 2014 ਦੇ ਵਿੱਚ ਆਂਦਾ ਸੀਗਾ ਕਿ ਮਹਿੰਗਾਈ ਵੱਡੀ ਸਮੱਸਿਆ ਹੈ, ਗਰੀਬਾਂ ਦਾ ਚੁੱਲ੍ਹਾ ਨਹੀਂ ਬਲਦਾ। ਅੱਜ ਉਹ ਕਹਿੰਦੇ ਕਿ ਦੱਸੋ ਮੋਦੀ ਸਾਹਿਬ, ਤੁਸੀਂ 2 ਸਾਲਾਂ ਦੇ ਜਸ਼ਨ ਮਨਾਉਂਦੇ ਹੋ, ਵੱਡੇ ਵੱਡੇ ਕਲਾਕਾਰ ਸੱਦਦੇ ਹੋ, ਪਰ ਉੱਥੇ ਮਹਿੰਗਾਈ ਦਾ ਤੇ ਕਿਤੇ ਜ਼ਿਕਰ ਹੀ ਹੈ ਨਹੀਂ। ਉੱਥੇ ਤੇ ਤੁਹਾਡੇ ਰੁਮਕੇ ਠੁਮਕੇ ਲੱਗਦੇ ਆ। ਮਹਿੰਗਾਈ ਦੇ ਮੁੱਦੇ ਤੇ ਸਿਆਸਤ ਜਿਹੜੀ ਰਾਹੁਲ ਗਾਂਧੀ ਨੇ ਮਹਿੰਗਾ ਦਿੱਤੀ ਪੂਰੀ ਜ਼ਿਆਦਾ ਮਗੀ ਹੈ, ਇਸ ਕਰਕੇ ਕਿਉਂਕਿ ਉਹਨੇ ਅੰਕੜੇ ਪੇਸ਼ ਕਰ ਦਿੱਤੇ ਕਿ 2014 'ਚ 18 ਰੁਪਏ ਟਮਾਟਰ ਸੀ, ਤੁਹਾਡੇ ਰਾਜ ਦੇ ਵਿੱਚ ਮੋਦੀ ਸਾਹਿਬ ਇਹ 50 ਮਾਰ ਗਿਆ, 55 ਰੁਪਏ ਕਿਲੋ ਵਿਕਣ ਡਿਆ। ਉਸੇ ਤਰ੍ਹਾਂ ਹੀ ਉਹਨੇ ਕਿਹਾ ਕਿ ਉੜਦ ਦੀ ਦਾਲ ਹੈ ਜਿਹੜੀ ਉਹ 70 ਰੁਪਈਆਂ ਦੀ ਸੀ 2014 'ਚ, ਤੇਰੇ ਰਾਜ ਦੇ ਵਿੱਚ ਮੋਦੀ 170 ਦੀ ਹੋ ਗਈ, ਸਿਰਫ 100 ਰੁਪਏ ਵਧੀ ਹੈ ਕਿਲੋ ਦੀ। ਉਹਨੇ ਕਾਫੀ ਲੰਮਾ ਚੌੜਾ ਭਾਸ਼ਣ ਦਿੱਤਾ। ਭਾਸ਼ਣ 'ਚ ਨਾ ਪਈਏ, ਸਾਰਾਂਸ਼ ਇਸ ਕਹਾਣੀ ਦਾ ਇਹ ਹੈ ਕਿ ਨਰਿੰਦਰ ਮੋਦੀ ਕਦੇ ਕਿਹਾ ਕਰਦਾ ਸੀਗਾ ਕਿ ਜਿਹੜੀ ਮਹਿੰਗਾਈ ਹੈ ਉਹ ਕਾਂਗਰਸ ਦੀ ਜਾਈ ਹੈ, ਤੇ ਅੱਜ ਇੱਕ ਨਾਰਾ ਉਹਨੇ ਕੱਢ ਦਿੱਤਾ ਨਰਿੰਦਰ ਮੋਦੀ ਦੇ ਖਿਲਾਫ। ਰਾਹੁਲ ਗਾਂਧੀ ਨੇ ਉਹਨੇ ਆਖਿਆ, ਪਹਿਲਾਂ ਕਹਿੰਦੇ ਸਾਂ ਹਰ ਹਰ ਮੋਦੀ, ਅੱਜ ਕਹਿੰਦੇ ਆ ਹਰ ਹਰ ਮੋਦੀ, ਹਰ ਹਰ ਮੋਦੀ, ਹਰ ਹਰ ਦੀ ਦਾਲ ਦੇ ਦਿਓ। ਸੋ ਅੱਜ ਉਹ ਕਹਿੰਦਾ ਹਰ ਹਰ ਦੀ ਦਾਲ ਦੇ ਦਿਓ। ਸੋ ਉਹ ਨਾਰੇ ਜੁਮਲੇਬਾਜ਼ੀਆਂ, ਮਹਿੰਗਾਈ ਦਾ ਜਿੱਥੋਂ ਤੱਕ ਸਵਾਲ ਆ ਕਿ ਦੇਖੋ ਇਹ ਕਹਿ ਦਿੰਦੇ ਆ ਕਿ ਪਿਆਜ਼ ਇੰਨਾ ਸੀਗਾ ਜੀ, ਸਾਡੇ ਵਾਰੀ ਇੰਨਾ ਸੀ, ਸਾਡੇ ਵਾਰੀ ਇੰਨਾ ਸੀ। ਚਲੋ ਇਹ ਤੇ ਜੋ ਕਿਸੇ ਮੁਲਕ ਦੀ ਆਰਥਿਕਤਾ ਉਹਦੇ ਹਿਸਾਬ ਨਾਲ ਮਹਿੰਗਾਈ ਦਰ ਵੀ ਵਧੀ ਘਟੀ ਜਾਂਦੀ ਹੈ। ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਉਦੋਂ ਭਾਰਤੀ ਜਨਤਾ ਪਾਰਟੀ ਵਾਲੀਆਂ ਜਿਹੜੀਆਂ ਬੀਬੀਆਂ ਸੀ ਉਹ ਗੰਢੇ ਗਲ 'ਚ ਪਾ ਕੇ ਵਿਖਾਵਾ ਕਰਦੀਆਂ ਸਨ। ਅੱਜ ਕਾਂਗਰਸ ਵਾਲੀਆਂ ਕਰੀ ਜਾਂਦੇ। ਫਰਕ ਕੋਈ ਨਹੀਂ, ਮਹਿੰਗਾਈ ਉੱਥੇ ਦੀ ਉੱਥੇ ਹੀ ਆ, ਪਰ ਜਿਹੜੇ ਇਹ ਚਿਹਰੇ ਬਦਲ ਜਾਂਦੇ, ਉਹ ਗੱਲ ਬਦਲ ਜਾਂਦੇ ਆ। ਉਹ ਗੰਢਿਆਂ ਵਾਲੇ ਹਾਰ ਵਾਲੇ, ਉਹ ਕਦੇ ਭਾਜਪਾ ਵਾਲੇ ਕਦੇ ਕਾਂਗਰਸ ਵਾਲੇ, ਪਰ ਮਹਿੰਗਾਈ ਹੈ ਜਿਹੜੀ ਉਹ ਦੋਨਾਂ ਦੇ ਵਿੱਚ ਇੱਕੋ ਜਿਹੀ ਵਧੀ ਫੁੱਲੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਇਸ ਵਾਰੀ ਮੋਦੀ ਸਾਹਿਬ ਦੇ ਰਾਜ ਦੇ ਵਿੱਚ ਕੁਛ ਜ਼ਿਆਦਾ ਹੀ ਵੱਧ ਗਈ ਹੈ। ਸੋ ਮਹਿੰਗਾਈ ਦਾ ਮੁੱਦਾ ਉੱਠਿਆ। ਚਲੋ ਕਿਸੇ ਬਹਾਨੇ ਸਹੀ ਇਸ ਮਹਿੰਗਾਈ ਦਾ ਮੁੱਦਾ ਜਿਹੜਾ, ਇਸ ਮਹਿੰਗਾਈ ਦੇ ਮੁੱਦੇ ਨੂੰ ਕਿਤੇ ਜਗ੍ਹਾ ਤੇ ਮਿਲੀ, ਨਹੀਂ ਤੇ ਇਹ ਦੋਨੇ ਧਿਰਾਂ ਜਿਹੜੀਆਂ ਮਹਿੰਗਾਈ ਦੇ ਮੁੱਦੇ ਨੂੰ ਬਾਹਰ ਕੱਢੀ ਖਲੋਤੀਆਂ ਸਨ। ਮਹਿੰਗਾਈ ਤੇ ਇਹ ਜਿਹੜੀ ਚਰਚਾ, ਠੀਕ ਆ, ਇਹ ਚਰਚਾ ਹੀ ਨਹੀਂ ਹੋਣੀ ਚਾਹੀਦੀ ਇਕੱਲੀ, ਇਹਦੇ ਤੇ ਕੁਛ ਇਹੋ ਜਿਹਾ ਕੰਮ ਵੀ ਹੋਣਾ ਚਾਹੀਦਾ ਕਿ ਜਿਹੜਾ ਖਰਚਾ ਹੈ ਉਹ ਘਟੇ ਲੋਕਾਂ ਦਾ। ਜੀ ਜੀ ਬਿਲਕੁਲ। ਤੇ ਮਿੰਟੂ ਜੀ ਅੱਗੇ ਵੱਧਦੇ ਆ। ਅਰਵਿੰਦ ਕੇਜਰੀਵਾਲ ਤਰੀਕ ਭੁਗਤਣ ਲਈ ਅੰਮ੍ਰਿਤਸਰ ਪਹੁੰਚਿਆ।
ਅਰਵਿੰਦ ਕੇਜਰੀਵਾਲ ਕਾਹਦਾ ਪਹੁੰਚਿਆ ਜੀ? ਸਿਆਪਾ ਪਾਤਾ ਪੰਜਾਬ ਪੁਲਿਸ ਨੂੰ। ਉਹ ਜਿਹੜੇ ਹੋਰਡਿੰਗਸ ਲਾਏ ਆ ਵੱਡੇ ਵੱਡੇ ਮਜੀਠੀਆ ਸਾਹਿਬ ਦੇ ਖਿਲਾਫ, ਉਹ ਪੰਜਾਬ ਪੁਲਿਸ ਵਿਚਾਰੀ ਖੰਭਿਆਂ ਤੇ ਚੜ੍ਹ ਕੇ ਲਾਉਣ ਡਈ ਅੱਜ ਸ਼ਾਮੀ। ਇਹੋ ਜਿਹੀਆਂ ਤਸਵੀਰਾਂ ਆਈਆਂ। ਜੀ ਇਹ ਤੇ ਮੇਰੇ ਹਿਸਾਬ ਦੇ ਨਾਲ ਪੁੱਠਾ ਪੰਗਾ ਲੈ ਲਿਆ ਇਹਨਾਂ ਨੇ। ਜੀ ਉਹ ਅਰਵਿੰਦ ਕੇਜਰੀਵਾਲ ਨੂੰ ਇਹਨਾਂ ਨੇ ਜਹਾਜ਼ ਤੇ ਸੰਮਣ ਭੇਜੇ, ਤੇ ਉਹ ਹਜੇ ਸੰਮਣ ਵਾਲਾ ਮੁੜਿਆ ਨਹੀਂ ਸੀ ਤੇ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਆ ਗਿਆ ਪੰਜਾਬ ਦੇ ਵਿੱਚ। ਜੀ ਇਹਨਾਂ ਨੇ ਇੱਥੇ ਸ਼ਕਤੀ ਪ੍ਰਦਰਸ਼ਨ ਕਰਨਾ ਸਵੇਰੇ ਵੇਖ ਲਿਓ, ਕਿਉਂਕਿ ਕਨਸੂਆਂ ਇਹੋ ਜਿਹੀਆਂ ਹੀ ਆ ਕਿ ਜਿੱਥੇ ਅਰਵਿੰਦ ਕੇਜਰੀਵਾਲ ਠਹਿਰੇਗਾ, ਸਵੇਰੇ ਕਾਫਲੇ ਦੇ ਰੂਪ ਦੇ ਵਿੱਚ ਇਹ ਅਦਾਲਤ ਵਿੱਚ ਜਾਣਗੇ। ਤਾਂ ਜੀ ਇਹ ਕਿਤੇ ਨਾ ਕਿਤੇ ਅਕਾਲੀ ਦਲ ਦੇ ਲਈ ਇਹ ਜਿਹੜੀ ਦਲਦਲ ਬਣਦੀ ਜਾਂਦੀ ਹੈ, ਇਹ ਜੋ ਇਹਨਾਂ ਨੇ ਜੰਗ ਛੇੜੀ ਹੈ ਕੇਸੋ ਕੇਸੀ ਹੋਣ ਦਾ। ਕਿਉਂਕਿ ਇਹਦੇ ਨਾਲ ਇਹ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਖਾਹ ਮਖਾਹ ਚਰਚਾ ਮਿਲ ਰਹੀ ਹੈ ਪੰਜਾਬ ਦੇ ਵਿੱਚ, ਔਰ ਚਰਚਾ ਹੀ ਨਹੀਂ ਮਿਲ ਰਹੀ, ਉਹਨੂੰ ਹਮਦਰਦੀ ਵੀ ਮਿਲਦੀ ਹੈ ਕਿ ਇਹ ਤੇ ਉਹਦੀਆਂ ਗੱਲਾਂ ਤੇ ਵੀ ਕੇਸ ਕਰੀ ਜਾਂਦੇ ਆ, ਤੇ ਜਿਨ੍ਹਾਂ ਤੇ ਕੇਸ ਕਰਨੇ ਉਧਰ ਕੇਸ ਨਹੀਂ ਕਰਦੇ। ਸੋ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਇਹਨਾਂ ਦੀ ਪੈਂਤੜੇਬਾਜ਼ੀ ਸੀ, ਉਹ ਇਹਨਾਂ ਨੂੰ ਪੁੱਠੀ ਪੈਂਦੀ ਲੱਗਦੀ ਹੈ, ਕਿਉਂਕਿ ਉਹ ਸਵੇਰੇ ਇਕਮੁੱਠ ਹੋਣਗੇ, ਫਿਰ ਉਹਨਾਂ ਦਾ ਜਿਹੜਾ ਇੱਕ ਹਜ਼ੂਮ ਅਦਾਲਤ ਤੱਕ ਜਾਏਗਾ, ਉੱਥੇ ਉਹਨਾਂ ਨੇ ਮੁੱਦੇ ਆ ਜਿਹੜੇ ਉਹ ਇਸ ਬਹਾਨੇ ਫਿਰ ਪਖਾ ਦੇਣੇ ਆ। ਉਹ ਬੋਲਣੋਂ ਨਹੀਂ ਹਟਣਗੇ। ਜਿਵੇਂ ਉਹਨਾਂ ਨੇ ਹੋਰਡਿੰਗਸ ਲਾ ਦਿੱਤੇ, ਵੱਡੇ ਵੱਡੇ ਹੋਰਡਿੰਗਸ ਲਾ ਦਿੱਤੇ। ਹੁਣ ਜਿਹੜੇ ਬੰਦੇ ਨੇ ਕੇਸ ਕੀਤਾ, ਜਿਹੜੇ ਕਰਕੇ ਕੀਤਾ, ਉਹੀ ਉਹਨਾਂ ਨੇ ਹੋਰਡਿੰਗ ਲਾ ਦਿੱਤੇ ਕਿ ਹੋਰ ਕੇਸ ਕਰੋ। ਉਹ ਇਹਨਾਂ ਨੂੰ ਉਕਸਾ ਰਹੇ ਆ, ਔਰ ਇਹ ਇਸ ਉਕਸਾਹਟ ਦੇ ਵਿੱਚ ਗਲਤੀਆਂ ਕਰਦੇ ਪਏ। ਮੇਰੇ ਖਿਆਲ ਦੇ ਨਾਲ ਇਹ ਆਮ ਆਦਮੀ ਪਾਰਟੀ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿ ਉਹ ਰਣਨੀਤਿਕ ਢੰਗ ਦੇ ਨਾਲ, ਜਿਵੇਂ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਕੀਤਾ ਸੀਗਾ ਕਿ ਉਹ ਉਹਨਾਂ ਦੇ ਨੇਤਾਵਾਂ ਨੂੰ ਜਾਣ ਜਾਣ ਕੇ ਹੁਜਾ ਮਾਰਦੇ ਸੀ, ਉਹ ਮੂੰਹ ਕੁਝ ਨਾ ਕੁਝ ਬਕਦੇ ਸੀ, ਜਿਹਦੇ ਕਰਕੇ ਦਿੱਲੀ ਵਾਲੇ ਵੋਟਰ ਸੀਗੇ ਜਿਹੜੇ ਸੋਚਦੇ ਸੀ ਕਿ ਇਹ ਤੇ ਹੁਣੇ ਹੀ ਰਾਮਜ਼ਾਦੇ ਕਰੀ ਜਾਂਦੇ ਆ, ਅੱਗੇ ਜਾ ਕੇ ਕੀ ਕਰਨਗੇ। ਸੋ ਉਹ ਫਰਕ ਜਿਹੜਾ ਉਹ ਉੱਥੇ ਦੇਖਿਆ ਸੀ, ਉਹੀ ਰਣਨੀਤੀ ਇੱਥੇ ਦੇਖਣ ਨੂੰ ਮਿਲ ਰਹੀ ਹੈ। ਪਰ ਅਰਵਿੰਦ ਕੇਜਰੀਵਾਲ ਹੋਰੀ ਨਸ਼ੇ ਦੇ ਮੁੱਦੇ ਤੇ ਸਿਆਸਤ ਇੱਥੇ ਕਰਨ ਡਏ ਆ। ਉਹਨਾਂ ਨੂੰ ਥੋੜਾ ਜਿਹਾ ਦਿੱਲੀ ਦੇ ਵੱਲ ਵੀ ਖਿਆਲ ਕਰਨਾ ਚਾਹੀਦਾ ਹੈ। ਉਹਨਾਂ ਦਾ ਠੀਕ ਹੈ ਪ੍ਰਸ਼ਾਸਨਿਕ ਢਾਂਚਾ ਉੱਥੇ ਉਹਦੀ ਸਿਫਤ ਸੁਣੀ ਦੀ ਹੈ, ਪਰ ਅੱਜ ਇੱਕ ਚੈਨਲ ਨੇ ਉੱਥੇ ਵਿਖਾਇਆ ਜੋ ਉੱਥੇ ਹੋਣ ਡਿਆ ਉਹ ਵੀ ਕੋਈ ਚੰਗਾ ਨਹੀਂ ਹੈ। ਉੱਥੇ ਵੀ ਅਲੜ ਮੁੰਡੇ ਕੁੜੀਆਂ ਦਾ ਜਸਟਿੰਗ ਹੋਇਆ। ਇੱਕ ਬਹੁਤ ਸਾਰੇ ਮੁੰਡੇ ਕੁੜੀਆਂ ਇਹੋ ਜਿਹੇ ਜਿਹੜੇ ਹੁੱਕਾ ਬਾਰਾਂ ਦੇ ਵਿੱਚ, ਪੱਬਾਂ ਕਲੱਬਾਂ ਦੇ ਵਿੱਚ ਜਾ ਕੇ ਬਹਿੰਦੇ ਆ, ਬਜਾਏ ਸਕੂਲ ਜਾਣ ਦੇ। ਸਕੂਲ ਟਾਈਮ ਦੇ ਵਿੱਚ ਉਹ ਜਿਹੜੇ ਉੱਥੇ ਜਾ ਕੇ ਬਹਿੰਦੇ, ਉਹਨਾਂ ਨੂੰ ਉਧਰ ਵੀ ਖਿਆਲ ਕਰਨਾ ਚਾਹੀਦਾ। ਇਹ ਨਾ ਹੋਵੇ ਅੱਗਾ ਦੌੜ ਪਿੱਛਾ ਚੌੜ। ਬਾਕੀ ਆਮ ਆਦਮੀ ਪਾਰਟੀ ਲਈ ਅੱਜ ਦੋ ਚੰਗੀਆਂ ਖਬਰਾਂ ਨੇ, ਇੱਕ ਮਾੜੀ ਖਬਰ ਆ। ਕਮਰ ਸੰਧੂ ਹੋਰਾਂ ਨੂੰ ਪਟਿਆਲਾ ਜੇਲ੍ਹ ਵਾਲੇ ਮਾਮਲੇ 'ਚ ਪੱਕੀ ਜ਼ਮਾਨਤ ਮਿਲ ਗਈ ਹੈ। ਉਧਰ ਅਮਾਨਤੁੱਲਾ ਜਿਹੜਾ ਇਹਨਾਂ ਦਾ ਵਿਧਾਇਕ ਬਦਸਲੂਕੀ ਦੇ ਮਾਮਲੇ 'ਚ ਫੜਿਆ ਸੀ, ਉਹਨੂੰ ਜ਼ਮਾਨਤ ਮਿਲ ਗਈ ਹੈ। ਮਾੜੀ ਖਬਰ ਇਹ ਹੈ ਕਿ ਨਰੇਸ਼ ਯਾਦਵ ਜਿਹੜਾ ਬੇਅਦਬੀ ਮਾਮਲੇ 'ਚ ਫਸਿਆ ਸੀ, ਉਹਦੀ ਜ਼ਮਾਨਤ ਖਾਰਜ ਹੋ ਗਈ ਹੈ। ਉਧਰ ਭਗਵੰਤ ਮਾਨ ਨੇ ਅੱਜ ਆਪਣਾ ਪੱਖ ਰੱਖਿਆ ਕਮੇਟੀ ਦੇ ਸਾਹਮਣੇ, ਕਮੇਟੀ ਤੇ ਵੀ ਉਹਨੇ ਸਵਾਲ ਉਠਾਏ ਆ। ਕੁੱਲ ਮਿਲਾ ਕੇ ਦੇਖੀਏ ਤੇ ਪੂਰੀ ਸੱਤਾ ਦੇ ਵਿੱਚ, ਜਾਂ ਇੱਥੇ ਪੰਜਾਬ ਦੀ ਪੂਰੀ ਸਿਆਸਤ ਦੇ ਵਿੱਚ, ਦਿੱਲੀ ਦੀ ਪੂਰੀ ਸੱਤਾ ਦੇ ਵਿੱਚ, ਕਿਤੇ ਵੀ ਚਲੇ ਜਾਈਏ, ਆਮ ਆਦਮੀ ਪਾਰਟੀ ਹਰ ਥਾਂ ਨਜ਼ਰ ਆਉਂਦੀ ਹੈ। ਕੱਲ ਨੂੰ ਹੁਣ ਮਜੀਠੀਆ ਸਾਹਿਬ ਦੇ ਹਲਕੇ ਦੇ ਵਿੱਚ, ਮਜੀਠੀਆ ਸਾਹਿਬ ਦੇ ਇਲਾਕੇ ਦੇ ਵਿੱਚ, ਇਹ ਜਦੋਂ ਦੋਵੇਂ ਮਹਾ ਸ਼ਕਤੀਆਂ ਟਕਰਾਉਣਗੀਆਂ, ਉਦੋਂ ਦੇਖਾਂਗੇ ਕਿ ਕੀ ਬਣਦਾ ਹੁਣ ਕੱਲ ਤੱਕ। ਜੀ ਬਿਲਕੁਲ। ਤੇ ਅੱਗੇ ਵਧਦੇ ਹਾਂ। ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਪੋਤਰੀ ਵੀ ਇਨਸਾਫ ਨੂੰ ਤਰਸੀ। ਇਸ ਮੁਲਕ ਦੇ ਵਿੱਚ ਹੋ ਕੀ ਰਿਹਾ ਆ? ਮੈਂ ਹੁਣੇ ਥੋੜੀ ਦੇਰ ਪਹਿਲਾਂ ਇੱਕ ਬਾਬੇ ਦੀ ਕਹਾਣੀ ਪੜ੍ਹ ਰਿਹਾ ਸੀ, ਉਹਦਾ ਨਾਂ ਸੀ ਸ਼੍ਰੀਪਤ ਜੀ। ਹੰਸਾਰੀ ਦੇ ਵਿੱਚ ਉਹ ਬੰਦਾ ਭੀਖ ਮੰਗ ਰਿਹਾ 90 ਸਾਲ ਦੀ ਉਮਰ 'ਚ। ਉਹ ਹੈ ਪਤਾ ਕੌਣ ਜੀ? ਉਹ ਜਿਹੜੀ ਆਜ਼ਾਦ ਹਿੰਦ ਫੌਜ ਸੁਭਾਸ਼ ਚੰਦਰ ਬੋਸ ਦੀ, ਉਹਦਾ ਸਿਪਾਹੀ ਹੈ। ਸੁਭਾਸ਼ ਚੰਦਰ ਬੋਸ ਦਾ ਸਾਥੀ ਰਿਹਾ, 90 ਸਾਲ ਦੀ ਉਮਰ 'ਚ ਭੀਖ ਮੰਗਦਾ। ਉਹ ਇਹ ਕਹਿੰਦਾ ਹੈ ਕਿ ਬਾਬੂ ਦੇਸ਼ ਕੇ लिए लड़ा हूँ, कुछ खाने को दे दे। ਕਿੱਡੀ ਬਦਨਸੀਬੀ ਇਸ ਮੁਲਕ ਦੀ ਕਿ ਇੱਕ ਪਾਸੇ ਇਹ ਆਜ਼ਾਦੀ ਪਰਵਾਨਿਆਂ ਨੂੰ ਇਹ ਪੂਜਦਾ ਹੈ, ਉਹਨਾਂ ਦੀਆਂ ਜਿਹੜੀਆਂ ਮੂਰਤਾਂ ਨੇ ਉੱਥੇ ਜਾ ਕੇ ਉਹਨਾਂ ਦੀਆਂ ਚਿਤਾਵਾਂ ਤੇ ਮੇਲੇ ਲਾਉਂਦਾ, ਉਹਨਾਂ ਤੇ ਹਾਰ ਪਾਉਂਦਾ ਸਮਾਧੀਆਂ ਤੇ ਜਾ ਕੇ, ਤੇ ਦੂਜੇ ਪਾਸੇ ਜਿਹੜੇ ਜਿਉਂਦੇ ਆ ਉਹਨਾਂ ਦੀਆਂ ਅੰਸ਼ਾਂ ਵੰਸ਼ਾਂ ਨੂੰ ਵੀ ਇਨਸਾਫ ਨਹੀਂ ਦੇ ਸਕਦੇ, ਉਹਨਾਂ ਨੂੰ ਰੋਜੀ ਰੋਟੀ ਨਹੀਂ ਦੇ ਸਕਦੇ। ਹੁਣ ਜੇ ਇਹ ਗੱਲ ਕਰੀਏ ਕਰਤਾਰ ਸਿੰਘ ਸਰਾਭਾ ਦੇ ਪਰਿਵਾਰ ਦੀ, ਤਾਂ ਇਹ ਮਾਮਲਾ ਜਿਹੜਾ ਅੱਜ ਦਾ ਨਹੀਂ ਹੈ। ਇਹ ਬੀਬੀ ਜਿਹੜੀ ਸੁਖਦੇਵ ਕੌਰ ਆ, ਇਹ 2-2.5 ਸਾਲ ਤੋਂ, ਤੇ ਮੈਂ ਦੇਖਦਾ ਪਿਆ, ਇੱਕ ਲੜਾਈ ਲੜਨ ਰਹੀ ਹੈ। ਲੜਾਈ ਵੀ ਕੀ ਹੈ
ਕਿ ਇਹਨਾਂ ਦੀ 7-8 ਕਿੱਲੇ ਪੈਲੀ ਹੈ, ਟਿੰਬਰਵਾਲ ਪਿੰਡ ਹੈ ਲੁਧਿਆਣੇ ਦੇ ਵਿੱਚ, ਤੇ ਉੱਥੇ ਪੈਲੀ ਸੀ ਇਹਨਾਂ ਦੀ ਜੱਦੀ ਪੁਸ਼ਤੀ, ਕਿਸੇ ਨੂੰ ਇਹਨਾਂ ਨੇ ਹਾਲੀਏ ਤੇ ਦਿੱਤੀ ਸੀ, ਠੇਕੇ ਤੇ ਦਿੱਤੀ ਸੀ। ਉਹਨਾਂ ਦੇ ਅੱਗੇ ਗਾਂ ਪਿੱਠ ਲੱਗਦੀ ਸੀ ਦੋ ਵੱਡੇ ਨੇਤਾਵਾਂ ਦੇ ਨਾਲ, ਇੱਕ ਤੇ ਜਿਹੜੇ ਚਰਨਜੀਤ ਸਿੰਘ ਅਟਵਾਲ ਉਹਨਾਂ ਦਾ ਨਾਂ ਆਉਂਦਾ, ਇੱਕ ਕੋਈ ਅਕਾਲੀ ਸਰਪੰਚ ਹੈ, ਦੱਸਦੇ ਉਹਨਾਂ ਦੀ ਸ਼ਹਿ ਤੇ ਉਹਨਾਂ ਨੇ ਉਹ ਪੈਲੀ ਮੁੜ ਕੇ ਮੋੜੀ ਨਹੀਂ, ਦੱਬ ਹੀ ਗਿਆ। ਇਹ ਬੀਬੀ ਕਰਤਾਰ ਸਿੰਘ ਸਰਾਭਾ ਹੋਰਾਂ ਦੀ ਸਕੀ ਪੋਤਰੀ ਹੈ। ਅੱਜ ਇਹ ਬੀਬੀ ਆਪਣਾ ਹੀ ਹੱਕ ਮੜਵਾਉਣ ਲਈ 2-2.5 ਸਾਲ ਸਾਨੂੰ ਹੋ ਗਏ ਆ ਨਿਰੰਤਰ ਧੱਕੇ ਖਾਂਦੀ ਨੂੰ ਵੇਖ ਰਹੇ ਆ, ਕੋਈ ਸੁਣਵਾਈ ਨਹੀਂ ਹੈਗੀ, ਕਿਤੇ ਕੋਈ ਸੁਣਦਾ ਹੀ ਨਹੀਂ। ਹੁਣ ਕੱਲ ਗਈ ਸੀ ਇਹ ਬੀਬੀ ਕਾਲੇ ਕੇ ਪਿੰਡ ਬਰਨਾਲੇ ਦੇ ਲਾਗੇ ਸੰਗਤ ਦਰਸ਼ਨ ਸੀ, ਉੱਥੇ ਦੇਖੋ ਪਹਿਲਾਂ ਤੇ ਸਿਕਿਉਰਿਟੀ ਫੋਰਸਿਸ ਜਿਹੜੀਆਂ ਸੀਗੀਆਂ ਉੱਥੇ ਲੱਗੀਆਂ, ਉਹਨਾਂ ਨੇ ਲੰਘਣ ਨਹੀਂ ਦਿੱਤਾ। ਜਦੋਂ ਪੱਤਰਕਾਰਾਂ ਨੇ ਕਿਹਾ ਕਿ ਇਹ ਇੰਨੀ ਕਿਹੜੀ ਇੱਥੇ ਠਾਠਾ ਲੱਗੀ ਹੈ, ਇਹ ਕਰਤਾਰ ਸਿੰਘ ਸਰਾਭਾ ਹੋਰਾਂ ਦੀ ਪੋਤਰੀ ਹੈ, ਉਹਨਾਂ ਨੇ ਅੱਗੇ ਜਾਣ ਦਿੱਤਾ। ਉਸ ਤੋਂ ਬਾਅਦ ਬਿਠਾਇਆ ਉਹਨਾਂ ਨੂੰ ਕਾਫੀ ਦੇਰ ਬਿਠਾਈ ਰੱਖਿਆ। ਜਦੋਂ ਪ੍ਰਕਾਸ਼ ਸਿੰਘ ਬਾਦਲ ਚੱਲੇ ਤੇ ਉਦੋਂ ਰਸਮੀ ਜੀ ਮੁਲਾਕਾਤ ਕਰਵਾ ਦਿੱਤੀ, ਆ ਜੀ ਸ਼ਹੀਦ ਦੀ ਪੋਤਰੀ ਹੈ, ਤੇ ਉਹਨੇ ਕਿਹਾ ਕੋਈ ਗੱਲ ਨਹੀਂ ਬੀਬਾ, ਆ ਜਿਹੜੀ ਦਰਖਾਸਤ ਹੈ SSP ਨੂੰ ਫੜਾ ਦੇ। ਹੁਣ SSP ਉਹੀ ਨੇ ਜਿਹਨਾਂ ਨੂੰ ਉਸ ਇਲਾਕੇ ਦੇ ਵਿੱਚ ਵੱਡੇ ਅਕਾਲੀਆਂ ਨੇ, ਵੱਡੇ ਹੁਕਮਰਾਨਾਂ ਨੇ ਲਵਾਇਆ ਹੁੰਦਾ ਆਪ, ਤੇ ਉਹਨਾਂ ਨੇ ਹੀ ਸਾਰਾ ਕੁਝ ਕੀਤਾ ਕਰਾਇਆ, ਉਹਨਾਂ ਦੇ ਕੋਲ ਹੀ ਦਰਖਾਸਤ ਫਿਰ ਚਲੇ ਗਈ। ਜੇ ਉਹ SSP ਸੁਣਦਾ ਹੁੰਦਾ ਤੇ ਬੀਬੀ ਨੂੰ ਅੱਜ ਤੱਕ ਉਹਦੀ ਪੈਲੀ ਨਾ ਮੁੜ ਜਾਂਦੀ। ਸੋ ਇਹ ਜ਼ਰੂਰਤ ਇਸ ਗੱਲ ਦੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਉੱਥੇ ਖੜ ਕੇ ਨਿਬੇੜਾ ਕਰਕੇ ਜਾਂਦੇ ਕਿ ਕਿਉਂ ਧੀਏ ਇਸ ਕਾਰਵਾਈ ਤੇ ਸੰਤੁਸ਼ਟ ਹੈ। ਜਿੰਨਾ ਚਿਰ ਉਹ ਸੰਤੁਸ਼ਟ ਨਹੀਂ ਸੀ ਹੁੰਦੀ ਬੀਬੀ, ਇਹ ਨਹੀਂ ਹੈ ਕਿ ਜ਼ਰੂਰੀ ਜੋ ਬੀਬੀ ਕਹਿ ਰਹੀ ਹੈ ਕਿ ਸਭ ਕੁਝ ਉਹ ਹੀ ਸਹੀ ਹੋਵੇ, ਜੇ ਕੁਝ ਹੈ ਉਹਦੇ 'ਚ ਉਹਦੀ ਜਾਂਚ ਪੜਤਾਲ ਅੱਡ ਹੋ ਜਾਣੀ ਚਾਹੀਦੀ ਸੀ। ਪਰ ਇਹਨਾਂ ਦੀ ਇੱਕ ਵਾਰੀ ਸੰਤੁਸ਼ਟੀ ਤੇ ਘੱਟੋ ਘੱਟ ਹੋ ਜਾਂਦੀ। ਜੇ ਇਹਨਾਂ ਦੀ ਸੰਤੁਸ਼ਟੀ ਹੁੰਦੀ ਤਾਂ ਹੀ ਸ਼ਾਇਦ ਸ਼ਹੀਦਾਂ ਦੀ ਰੂਹ ਸੰਤੁਸ਼ਟ ਹੁੰਦੀ ਕਿ ਵਾਕਿਆ ਅਸੀਂ ਆਜ਼ਾਦੀ ਹਾਸਲ ਕਰ ਲਈ ਹੈ। ਮੇਰੇ ਖਿਆਲ ਦੇ ਨਾਲ ਉਹ ਜਿਹੜੀ 47 ਤੋਂ ਪਹਿਲਾਂ ਵਾਲੀ ਘੜੀ ਸੀ ਤੇ ਅੱਜ ਵਾਲੀ 2016 ਦੀ ਘੜੀ, ਦੋਵਾਂ ਚੀਜ਼ਾਂ 'ਚ ਕਿਤੇ ਫਰਕ ਤੇ ਨਜ਼ਰ ਆਉਂਦਾ ਹੀ ਨਹੀਂ। ਜੀ 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 ਅੱਗੇ ਆਪਾਂ ਵਧਦੇ ਮਿੰਟੂ ਜੀ, ਵੀ ਅਧਿਆਪਕ ਨੇ ਖੁਦ ਨੂੰ ਮੁੱਖ ਮੰਤਰੀ ਦੱਸਿਆ, ਨੌਕਰੀ ਤੋਂ ਫਾਰਗ। ਕਈ ਵਾਰੀ ਨਾ ਜੀ ਜਿਹੜਾ ਸਿਆਪਾ ਹੈ ਉਹ 7 ਕੰਧਾਂ ਟੱਪ ਕੇ ਪੈ ਜਾਂਦਾ ਹੈ। ਇਹਦੇ ਗੱਲ ਵੀ ਮਾਸਟਰ ਦੇ ਗੱਲ ਵੀ ਸਿਆਪਾ ਹੈ ਜਿਹੜਾ ਉਹ 7 ਕੰਧਾਂ ਟੱਪ ਕੇ ਪੈ ਗਿਆ ਜੀ। ਇਹ ਅਸਲ ਦੇ ਵਿੱਚ ਕਲਾਲ ਮਾਜਰਾ ਦੇ ਵਿੱਚ ਲੱਗਾ ਸੀ, ਨਵੀਨ ਇਹਦਾ ਨਾਂ ਆ। ਇਹ ਉੱਥੇ ਇੱਕ ਮੀਟਿੰਗ ਸੀ, ਚੰਡੀਗੜ੍ਹ ਭਾਗ ਲੈਣ ਗਿਆ ਸੀ। ਉਸ ਮੀਟਿੰਗ ਦੇ ਵਿੱਚ ਮੀਟਿੰਗ ਇਸ ਕਰਕੇ ਰੱਖੀ ਸੀ ਕਿ ਜਿਨ੍ਹਾਂ ਸਕੂਲਾਂ ਦੇ ਵਿੱਚ ਹਾਜ਼ਰੀ ਘੱਟ ਹੈ, ਪ੍ਰਾਇਮਰੀ ਵਿਦਿਆਰਥੀਆਂ ਦੀ ਹਾਜ਼ਰੀ ਘੱਟ ਹੈ, ਉਹਨਾਂ ਦੀ ਉੱਥੇ ਮੀਟਿੰਗ ਸੀ। ਸਾਰੇ ਟੀਚਰ ਸੱਦੇ ਹੋਏ ਸਨ। ਇਹ ਮਿਸਟਰ ਨਵੀਨ ਜੀ ਵੀ ਉੱਥੇ ਗਏ ਹੋਏ ਸੀ। ਪਰ ਹੁਣੀ ਸ਼ਾਮ ਤੋਂ ਇਹਨਾਂ ਨੇ ਕੁੜਤਾ ਪਜਾਮਾ ਪਹਿਨ ਲਿਆ। ਜਦੋਂ ਕੁੜਤਾ ਪਜਾਮਾ ਪਹਿਨ ਕੇ ਇਹ ਉਸ ਸਭਾ ਦੇ ਵਿੱਚ, ਉਸ ਮੀਟਿੰਗ ਦੇ ਵਿੱਚ ਦਾਖਲ ਹੋਏ ਤੇ ਉੱਥੇ DPI ਬੈਠਾ ਸੀਗਾ ਸੈਕੰਡਰੀ ਵਿਭਾਗ ਦਾ, ਬਲਵੀਰ ਸਿੰਘ। ਉਹਨੇ ਪੈਂਦੀ ਸੱਟ ਹੀ ਆਖਿਆ, ਉਹਨੇ ਆਖਿਆ ਓਏ ਤੂੰ ਕੁੜਤੇ ਪਜਾਮੇ ਵਾਲਾ ਕੌਣ ਆ? ਤੇ ਇਹ ਵੀ ਅੱਗੋਂ ਉਹੋ ਜਿਹਾ ਚੰਦਰਾ ਹੀ ਨਿਕਲਿਆ। ਇਹ ਵੀ ਕਾਲਰ ਨੂੰ ਝਾੜ ਕੇ ਆਂਦਾ ਮੈਂ ਮੁੱਖ ਮੰਤਰੀ। ਬੋਲ ਕੀ ਕਹਿਣਾ ਹੀ। ਹੁਣ ਪਤਾ ਨਹੀਂ ਕਿ ਭੁਲੇਖੇ ਜੀ ਕਹਿ ਗਿਆ ਕਿ ਥੋੜਾ ਜਿਹਾ ਕਿਤੇ ਫੀਲਿੰਗ ਹੀ ਲੈ ਗਿਆ, ਕਿਉਂਕਿ ਮੁੱਖ ਮੰਤਰੀ ਵੀ ਕੁੜਤਾ ਪਜਾਮਾ ਪਾਉਂਦੇ ਅਕਸਰ। ਤੇ ਉਹਨਾਂ ਨੇ ਜੀ ਫਿਰ ਦੂਜੀ ਗੱਲ ਨਹੀਂ ਸੁਣੀ। ਇਸ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਨੇ ਰਵਾਨਗੀ ਪਰਵਾਨਾ ਫੜਾ ਕੇ ਉਹਨਾਂ ਨੇ ਆਖਿਆ ਮੁੱਖ ਮੰਤਰੀ ਸਾਹਿਬ ਜਾਓ, ਘਰੇ ਜਾਓ, ਸੰਗਤ ਦਰਸ਼ਨ ਹੀ ਕਰੋ, ਨੌਕਰੀ ਦੀ ਹੁਣ ਕੋਈ ਲੋੜ ਨਹੀਂ। ਪਰ ਇੱਥੇ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਕ ਤੇ ਜੋ DPI ਸਾਹਿਬ ਸੀ ਕਿ ਉਹਨਾਂ ਦਾ ਵਿਹਾਰ ਤੇ ਉਹਨਾਂ ਦਾ ਜਿਹੜਾ ਇਹ ਵਤੀਰਾ ਸਹੀ ਸੀ। ਦੂਜਾ ਇਹ ਕੀ ਮੀਟਿੰਗਾਂ ਜਾਂ ਇਸ ਤਰ੍ਹਾਂ ਦਾ ਅਧਿਆਪਕਾਂ ਲਈ ਕੋਈ ਡਰੈਸ ਕੋਡ ਹੈ? ਕਿਉਂਕਿ 20 ਕੁ ਸਾਲ ਪਹਿਲਾਂ ਜੇ ਅਸੀਂ ਵੇਖੀਏ ਤੇ ਸਾਰੇ ਮਾਸਟਰ ਹੀ ਕੁੜਤੇ ਪਜਾਮੇ 'ਚ ਹੁੰਦੇ ਸਨ। ਉਦੋਂ ਬਾਅਦ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਹੋਵੇ ਤੇ ਕੁਝ ਕਹਿ ਨਹੀਂ ਸਕਦੇ। ਜਿੱਥੋਂ ਤੱਕ ਕੁੜਤੇ ਪਜਾਮੇ ਦੀ ਗੱਲ ਆ, ਅਸੈਂਬਲੀ ਦੇ ਵਿੱਚ ਮਜੀਠੀਆ ਸਾਹਿਬ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਔਰ ਸੁਖਬੀਰ ਸਿੰਘ ਬਾਦਲ ਇਹ ਸਾਰੇ ਹੀ ਪਹਿਨਦੇ ਕੁੜਤਾ ਪਜਾਮਾ। ਫਿਰ ਕੁੜਤੇ ਪਜਾਮੇ ਤੇ ਆਖਰ ਏਡੀ ਕਾਹਦੀ ਆ ਗਈ? ਮੇਰੇ ਖਿਆਲ ਨਾਲ ਕੁੜਤਾ ਪਜਾਮਾ ਜਿਹੜਾ ਉਹ ਨਹੀਂ ਉਹਨਾਂ ਚੁਭਿਆ ਜਿੰਨਾ ਕੁੜਤੇ ਪਜਾਮੇ ਵਾਲਾ ਚੁਭਿਆ। ਪਰ ਜੋ ਵੀ ਹੋਵੇ, ਨਵੀਨ ਹੋ ਰਹੀ ਜਿਹੜੇ ਆ ਇੱਕ ਵਾਰੀ ਵਿਚਾਰੇ ਬਰਫ਼ 'ਚ ਲੱਗ ਗਏ ਆ, ਹੁਣ ਨੌਕਰੀ ਲਈ ਉਹ ਹਾੜੇ ਕੱਢਣਗੇ। ਪਰ ਜੋ ਵੀ ਹੋਇਆ, ਇਹ ਕਈ ਸਵਾਲ ਖੜੇ ਕਰ ਗਿਆ ਕਿ ਕੀ ਡਰੈਸ ਕੋਡ ਹੈ? ਜੇ ਡਰੈਸ ਕੋਡ ਹੈ ਤੇ ਕੀ ਇਹ ਸਾਰਿਆਂ ਲਈ ਹੈ? ਸੋ ਬਹੁਤ ਇਹ ਘਟਨਾ ਹੈ ਜਿਹੜੀ ਦਿਲਚਸਪ ਜੀ ਵਾਪਰੀ ਹੈ। ਜੀ 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 ਤੇ ਆਪਾਂ ਅੱਗੇ ਵੱਧਦੇ ਹਾਂ ਵੀ 10 ਰੁਪਈਆਂ 'ਚ ਵੇਚੇ ਕਬਾੜੀਏ ਨੂੰ ਗੁਟਕੇ। ਇਹ ਬੜੀ ਹੀ ਜਿਵੇਂ ਕਹਿ ਲਈਏ ਕਿ ਹਿਰਦੇ ਨੂੰ ਚੋਟ ਕਰਨ ਵਾਲੀ ਖਬਰ ਹੈ ਜੀ। ਤਰਨਤਾਰਨ ਤੋਂ ਜਿੱਥੇ ਇੱਕ ਕਬਾੜੀਏ ਦੇ ਕੋਲੋਂ ਸਿੱਖ ਯੂਥ ਫੈਡਰੇਸ਼ਨ ਪਿੰਡਰਾਂ ਵਾਲਿਆਂ ਨੇ 6
ਸਰੂਪ ਸੀਗੇ ਗੁਟਕਾ ਸਾਹਿਬ ਦੇ ਜਿਹੜੇ ਉਹ ਬਰਾਮਦ ਕੀਤੇ। ਸ਼ੌਰੀ ਨਾਂ ਦਾ ਇੱਕ ਕਬਾੜ ਦੇ ਸਮਾਨ ਦੇ ਵਿੱਚ ਰੱਖੀ ਲਈ ਜਾਂਦਾ ਸੀ। ਕਿਸੇ ਨੇ ਸੂਚਨਾ ਦਿੱਤੀ ਇਸ ਜਥੇਬੰਦੀ ਨੂੰ, ਉਹਨਾਂ ਨੇ ਜਾ ਕੇ ਉਹ 6 ਸਰੂਪ ਸੀਗੇ ਜਿਹੜੇ ਫੜ ਲਏ। ਉਹਨੂੰ ਥੋੜ੍ਹਾ ਜਿਹਾ ਦਬਕਾਇਆ, ਡਰਾਇਆ। ਉਹਨਾਂ ਨੇ ਆਖਿਆ ਕਿ ਕਿੱਥੋਂ ਲਿਆਂਦੇ, ਤੇ ਉਹਨੇ ਆਖਿਆ ਫਲਾਣਾ ਜਸਵੰਤ ਮੱਲਾ ਜਿਹੜਾ ਉਹਦੀ ਇੱਕ ਬੀਬੀ ਆ, ਆਓ ਤੁਹਾਨੂੰ ਉਹਦੇ ਘਰ ਲੈ ਚੱਲਦਾ। ਉਹਨੇ ਦਿੱਤੇ ਆ ਤੇ ਮੈਂ ਇਹ 10 ਰੁਪਈਏ ਖਰੀਦੇ 10 ਰੁਪਈਏ ਦੇ ਕੇ ਉਹਦੇ ਘਰੇ ਗਏ ਉਸ ਬੀਬੀ ਮਨਜੀਤ ਕੌਰ ਦੇ, ਤੇ ਉਹਨੇ ਆਖਿਆ ਕਿ ਆ ਜਿਲਦਾਂ ਤਾਂ ਪਈਆਂ ਨੇ, ਪਰ ਮੈਨੂੰ ਪਤਾ ਨਹੀਂ, ਮੈਂ ਤੇ ਪੜ੍ਹੀ ਲਿਖੀ ਕੋਈ ਨਹੀਂ ਗੀ, ਮੈਂ ਤਾਂ 10 ਰੁਪਈਆਂ ਦਾ ਲਾਲਚ ਕੀਤਾ ਹੈ, ਗੁਟਕੇ ਫੜਾਤੇ। ਹੁਣ ਪਤਾ ਨਹੀਂ ਜੀ ਉਹ ਸੱਚਮੁੱਚ ਬੀਬੀ ਇੰਨੀ ਓ ਭੋਲੀ ਸੀ ਕਿ ਉਹਨੂੰ ਇਹ ਨਹੀਂ ਪਤਾ ਗੁਰਬਾਣੀ ਦੇ ਗੁਟਕੇ ਆ, ਇਹ ਨਹੀਂ ਪਤਾ ਉਹਨੂੰ ਕਿ ਘਰ ਦੇ ਵਿੱਚ ਜਿਹੜੇ ਰੱਖੇ ਆ ਉਹਨੇ ਕਾਹਦੇ ਲਈ ਰੱਖੇ ਆ। ਸੋ ਇਹ ਆਪਣੇ ਆਪ ਦੇ ਵਿੱਚ ਸਵਾਲ ਆ। ਪਰ ਜਿਸ ਤਰ੍ਹਾਂ ਦੀ ਘਟਨਾ ਵਾਪਰੀ, ਇਹ ਅੱਗੇ ਤੋਂ ਚੇਤਨ ਹੋਣਾ, ਅੱਗੇ ਤੋਂ ਸੁਚੇਤ ਹੋਣਾ, ਉਹਦੇ ਲਈ ਇਹ ਸੰਕੇਤ ਹੈ। ਕਿਉਂਕਿ ਦੇਖੋ ਬਹੁਤ ਸਾਰੀਆਂ ਇਹੋ ਜਿਹੀਆਂ ਛੋਟੀਆਂ ਘਟਨਾਵਾਂ ਜਿਹੜੀਆਂ ਪਿੰਡਾਂ 'ਚ ਵਾਪਰਦੀਆਂ ਰਹਿੰਦੀਆਂ। ਜਿਹੜੇ ਬੇਅਦਬੀ ਵਾਲੇ ਮਾਮਲੇ ਸ਼ਾਇਦ ਉਹਨਾਂ ਦੇ ਵਿੱਚ ਵੀ ਕਿਤੇ ਇੱਕ ਅੱਧ ਮਾਮਲਾ ਇਹੋ ਜਿਹਾ ਹੋ ਸਕਦਾ ਹੈ। ਤਾਂ ਇਹਦੇ ਕਰਕੇ SGPC ਨੂੰ ਅੱਗੇ ਆਉਣਾ ਚਾਹੀਦਾ ਹੈ। ਇੱਕ ਤੇ ਇਹ ਹੋਵੇ ਕਿ 5-7 ਦਿਨਾਂ ਬਾਅਦ ਗੁਰਦੁਆਰੇ 'ਚ ਅਨਾਊਂਸਮੈਂਟ ਹੋਵੇ, ਉੱਥੇ ਕਿਸੇ ਦੀ ਡਿਊਟੀ ਹੋਵੇ, ਭਾਈ ਜੇ ਕੋਈ ਬਿਰਧ ਹੈ ਸਰੂਪ ਉਹ ਇੱਥੇ ਜਮ੍ਹਾਂ ਕਰਾ ਦਿਓ। ਉੱਥੇ ਕੋਈ ਮਹੀਨੇ ਛਮਾਈ ਕੋਈ ਵੈਨ ਆ, ਕੋਈ ਇਸ ਤਰ੍ਹਾਂ ਦਾ ਵਹੀਕਲ ਆਵੇ ਜਿਹੜਾ ਇਹਨਾਂ ਨੂੰ ਸੰਭਾਲ ਵਾਸਤੇ, ਜੇ ਕੋਈ ਪੱਕਾ ਟਿਕਾਣਾ ਬਣਿਆ ਜਿੱਥੇ, ਉੱਥੇ ਲੈ ਜਾਵੇ। ਤੇ ਜਿਹੜੇ ਲੋਕ ਇਸ ਤਰ੍ਹਾਂ ਦੀ ਮਾਨਸਿਕਤਾ ਰੱਖਦੇ ਉਹਨਾਂ ਲਈ ਇਹ ਵੀ ਆਫਰ ਹੋਵੇ ਕਿ ਜਿੰਨੀ ਤੁਸੀਂ ਭੇਂਟਾ ਦਿੱਤੀ ਹੈ ਉਦੋਂ ਅੱਧੀ, ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਹ ਭੇਟਾ ਦੇ ਕੇ ਲਏ ਸੀਗੇ ਤੇ ਭੇਟਾ ਅੱਧੀ ਲੈ ਲਓ, ਪਰ ਇਹਨਾਂ ਨੂੰ ਇਸ ਤਰ੍ਹਾਂ ਇਸ ਭਾਵਨਾ ਦੇ ਨਾਲ ਵੇਚਣ ਵਾਲੀ, ਕਬਾੜ ਦੇ ਭਾਵਨਾ ਦੇ ਨਾਲ ਵੇਚਣ ਵਾਲੀ ਇਹ ਕਰਤੂਤ ਨਾ ਕਰੋ। ਕਿਸੇ ਦਿਨ ਇਹ ਛੋਟੀ ਜਿਹੀ ਚੰਗਿਆਰੀ ਹੈ ਜਿਹੜੀ ਉਹ ਸਾਰਾ ਜੰਗਲ ਵੀ ਫੂਕ ਸਕਦੀ ਹੈ। ਇਸ ਕਰਕੇ ਥੋੜ੍ਹਾ ਜਿਹਾ ਲੋਕਾਂ ਨੂੰ ਵੀ ਸਮਝਾਉਣ ਦੀ ਜ਼ਰੂਰਤ ਹੈ, ਔਰ ਇਹ ਰੋਲ ਜਿਹੜਾ ਹੈ ਇਹ ਅਦਾ ਕਰ ਸਕਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਜੀ, ਇਹ ਤਾਂ ਬਹੁਤ ਤਰ੍ਹਾਂ ਦੇ ਰੋਲ ਨਿਭਾ ਸਕਦੀ ਆ, ਪਰ ਜੇ ਨਿਭਾਉਣਾ ਚਾਹਣ ਤਾਂ। ਬਾਦਲ ਸਾਹਿਬ ਬਰਨਾਲੇ ਵਾਲਿਆਂ ਨੂੰ ਬੋਲੇ ਤੁਹਾਡੀ ਬੁੱਧੀ ਭ੍ਰਿਸ਼ਟ ਹੋ ਗਈ ਆ। ਕੁਛ ਦਿਨ ਪਹਿਲਾਂ ਰਾਜਾ ਵੜਿੰਗ ਬੋਲਿਆ ਸੀ ਉੱਥੇ ਬਟਾਲੇ ਦੇ ਵਿੱਚ ਜੀ, ਤੇ ਬਟਾਲੇ ਦੇ ਵਿੱਚ ਖੜ ਕੇ, ਵੈਸੇ ਉਹਦੀ ਜ਼ਰੂਰਤ ਦੀ ਦਾਤ ਦੇਣੀ ਬਣਦੀ ਆ, ਬਟਾਲੇ ਦੇ ਵਿੱਚ ਖੜ ਕੇ ਆਖਣ ਡਿਆ ਸੀ ਵਿਨੋਦ ਖੰਨਾ ਜਿਹੋ ਜਿਹਾ ਬੰਦਾ, ਇਹਨੇ ਇਹੋ ਜਿਹੀਆਂ ਫਿਲਮਾਂ ਕੀਤੀਆਂ, ਇਹਨੂੰ ਤੁਸੀਂ ਜਿਤਾਤਾ ਫਿੱਟੇ ਮੂੰਹ ਤੁਹਾਡੇ। ਉਹਨਾਂ ਨੇ ਪਿੱਛੋਂ ਕਈਆਂ ਨੇ ਜਕਾਰਾ ਹੀ ਛੱਡਤਾ, ਕਈਆਂ ਨੇ ਵਿੰਗੇ ਜੇ ਮੂੰਹ ਬਣਾ ਲਏ ਕਿ ਰਾਜਾ ਕੀ ਕਹਿਣ ਡਿਆ, ਇਹ ਕਿਹੜਾ ਟੇਸ਼ਨ ਫੜ ਗਿਆ। ਫਿਰ ਜਦੋਂ ਉਹਨੇ ਵੇਖਿਆ ਰਾਜੇ ਵੜਿੰਗ ਨੇ, ਤੇ ਉਹ ਵੀ ਥੋੜ੍ਹਾ ਜਿਹਾ ਢਿੱਲਾ ਹੋਇਆ। ਸਾਰਿਆਂ ਨੇ ਨਖੇਦੀ ਕੀਤੀ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਵੋਟਰ ਜੋ ਵੀ ਹੈ, ਵੋਟਰ ਦੇ ਫਤਵੇ ਨੂੰ ਅਸੀਂ ਗਲਤ ਨਹੀਂ ਆਖ ਸਕਦੇ। ਕਈ ਵਾਰੀ ਗਲਤੀ ਹੋ ਜਾਂਦੀ ਹੈ, ਪਰ ਅਸੀਂ ਸਾਰੇ ਵੋਟਰਾਂ ਨੂੰ ਇਸ ਤਰ੍ਹਾਂ ਨਹੀਂ ਕਹਿ ਸਕਦੇ। ਹਾਲੇ ਉਹਦੇ ਬਿਆਨ ਦੀ ਚਰਚਾ ਹੀ ਹੋਣ ਡਈ ਸੀ, ਤੇ ਇੱਧਰੋਂ ਬਾਬਾ ਬਾਦਲ ਹੈ ਜਿਹੜਾ ਉਹ 2 ਗਜ ਉਹਦੇ ਨਾਲ ਵੱਧ ਗਿਆ। ਇਹ ਬਰਨਾਲੇ ਦੇ ਵਿੱਚ ਗਏ, ਪਰ ਇਹਨਾਂ ਦੀ ਗੱਲ ਕਹਿਣ ਦਾ ਜਿਹੜਾ ਹੈ ਨਾ ਢੰਗ, ਲਹਿਜ਼ਾ ਉਹ ਵਿਲੱਖਣ ਆ। ਬਾਕੀ ਇਹ ਵੱਡੇ ਜੋ ਵੀ ਬੈਠਾ ਹੁੰਦਾ ਉੱਥੇ, ਜਿੰਨਾ ਵੀ ਹਜ਼ੂਮ, ਸਾਰਿਆਂ 'ਚ ਵੱਡੇ ਹੁੰਦੇ ਤੇ ਗੱਲ ਕਹਿ ਵੀ ਜਾਂਦੇ ਆ, ਗੱਲ ਦਾ ਅਹਿਸਾਸ ਵੀ ਕਰਾ ਜਾਂਦੇ ਆ, ਪਰ ਪੀੜ ਵੀ ਨਹੀਂ ਹੋਣ ਦਿੰਦੇ। ਇਹਨਾਂ ਨੇ ਕਿਹਾ ਕਿ ਕਹਿੰਦਾ ਪਤਾ ਨਹੀਂ ਤੁਹਾਨੂੰ ਗਵਾਈਏ ਕਿਉਂ ਚੰਗੇ ਲੱਗਦੇ ਆ। ਪਹਿਲਾਂ ਤੁਸੀਂ ਸਾਡਾ ਗੁਰੂ ਸਾਹਿਬ ਸੀਗਾ ਜਿਹੜਾ ਮੁਹੰਮਦ ਸਦੀਕ ਹੱਥੋਂ ਡੇਗਤਾ, ਮੁੜ ਕੇ ਕਹਿੰਦੇ ਉਹ ਭਗਵੰਤ ਮਾਨ ਜਿਹਾ ਆਇਆ, ਉਹਦੇ ਹੱਥੋਂ ਤੁਸੀਂ ਢੀਂਡਸਾ ਜਿਹੜਾ ਸੀਗਾ ਉਹ ਮਾਂਜ ਕੇ ਰੱਖਤਾ। ਸੋ ਇਹ ਪਤਾ ਨਹੀਂ ਕਹਿੰਦਾ ਕਿ ਤੁਹਾਨੂੰ ਗਾਇਕ ਕਿਉਂ ਚੰਗੇ ਲੱਗਦੇ ਆ। ਪਰ ਬਾਦਲ ਸਾਹਿਬ ਨੇ ਨਾਲ ਚਿਤਾਇਆ ਵੀ, ਉਹ ਕਹਿੰਦੇ ਕਿ ਇਹਦੇ 'ਚ ਗਿਆ ਉਹਨਾਂ ਦਾ ਕੁਛ ਨਹੀਂ, ਗਵਈਏ ਜਿੱਤ ਕੇ ਤੇ ਪਾਸੇ ਹੋਏ, ਗਿਆ ਤੁਹਾਡੇ ਸਾਰੇ ਵਿਕਾਸ ਦੇ ਕੰਮ ਹੈ ਜਿਹੜੇ ਰੁਕ ਗਏ। ਤੇ ਕਿਉਂ ਤੁਹਾਡੀ ਬੁੱਧੀ ਹੈ ਜਿਹੜੀ ਭ੍ਰਿਸ਼ਟ ਹੋਈ ਹੈ। ਉਹਨਾਂ ਨੇ ਜਾਂਦੇ ਕਿਹਾ ਕਿ ਕਿਉਂ ਤੁਹਾਡੀ ਬੁੱਧੀ ਹੈ ਜਿਹੜੀ ਭ੍ਰਿਸ਼ਟ ਹੋ ਗਈ ਹੈ, ਵੀ ਅਕਾਲੀ ਦਲ ਨੂੰ ਜਿਤਾਓ, ਫਿਰ ਤੁਹਾਡੀ ਬੁੱਧੀ ਹੈ ਜਿਹੜੀ ਉਹਦੇ 'ਚ ਸ਼ੁੱਧੀ ਆ ਜਾਏਗੀ। ਪਰ ਸਵਾਲ ਇਹ ਉੱਠਦਾ ਹੈ ਕਿ ਦੇਖੋ ਵੋਟਰ ਦਾ ਕੋਈ ਵੀ ਫਤਵਾ, ਜਿਵੇਂ ਆਪਾਂ ਪਿੱਛੇ ਕਹਿ ਕੇ ਆਏ ਹਾਂ, ਤਾਂ ਉਹਦਾ ਸਤਿਕਾਰ ਕਰਨਾ ਬਣਦਾ ਹੈ। ਮੰਨ ਲਓ ਕਿਸੇ ਨੂੰ ਵੋਟਰ ਨੇ ਹਰਾ ਦਿੱਤਾ, ਨਕਾਰ ਦਿੱਤਾ ਹੈ, ਉਸੇ ਸੰਗਠਨ ਦੀ ਜਿਹਦੇ ਨਾਲ ਉਹ ਜੁੜਿਆ ਉਹਦੀ ਸਰਕਾਰ ਸੱਤਾ 'ਚ ਆ ਜਾਂਦੀ ਹੈ, ਤੇ ਉਹ ਆ ਕੇ ਸਿਆਸੀ ਸਜ਼ਾ ਦੇ ਵਜੋਂ ਉਸ ਹਲਕੇ ਦੇ ਲੋਕਾਂ ਦੇ ਵਿਕਾਸ ਕਾਰਜ ਰੋਕ ਦਿੰਦੀ ਹੈ। ਫਿਰ ਇਸ ਬੁੱਧੀ ਨੂੰ ਆਪਾਂ ਕੀ ਕਹਾਂਗੇ?
ਜੀ ਜੀ ਬਿਲਕੁਲ ਜੀ, ਇਹ ਤਾਂ ਸ਼ਰੇਆਮ ਇਹੀ ਦੱਸਦੇ ਵੀ ਤੁਸੀਂ ਸਾਡਾ ਬੰਦਾ ਨਹੀਂ ਚੁਣੋਗੇ ਤਾਂ ਤੁਹਾਡਾ ਕੰਮ ਆਪਾਂ ਨਹੀਂ ਜੋ ਹੋਣ ਦੇਣਾ। ਅਤੇ ਅਗਲੀ ਜੇ ਆਪਾਂ ਗੱਲ ਕਰ ਲਈਏ, ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਵੀ ਹੋਇਆ ਸੱਖਣਾ। ਇਹ ਬੜਾ ਮਹੱਤਵਪੂਰਨ ਕਮਿਸ਼ਨ ਹੈ। ਜੇ ਆਪਾਂ ਗੱਲ ਕਰੀਏ ਕਿਸੇ ਵੀ ਸੂਬੇ ਲਈ ਮਨੁੱਖੀ ਅਧਿਕਾਰਾਂ ਨਾਲ ਜੁੜੇ ਜਿਹੜੇ ਮਸਲੇ ਆ, ਉਹ ਸਭ ਤੋਂ ਜ਼ਿਆਦਾ ਜਿਹੜੇ ਇੱਕ ਕਹਿ ਲਈਏ ਉਮੀਦ ਦੀ ਨਜ਼ਰ ਨਾਲ ਦੇਖਦੇ ਆ, ਤਾਂ ਉਹ ਦੇਖਦੇ ਆ ਮਨੁੱਖੀ ਅਧਿਕਾਰ ਕਮਿਸ਼ਨ ਵੱਲ। ਇੱਥੇ ਲੋਕ ਜਿਹੜੇ ਆ ਅੱਜ ਵੀ ਉਹ ਚਿੱਠੀਆਂ ਪਾ ਦਿੰਦੇ ਜਦੋਂ ਵੀ ਉਹਨਾਂ ਦੇ ਨਾਲ ਕੋਈ ਧੱਕਾ ਹੁੰਦਾ, ਔਰ ਸਭ ਤੋਂ ਜ਼ਿਆਦੀਆਂ ਸ਼ਿਕਾਇਤਾਂ ਜਿਹੜੀਆਂ ਸਾਡੀ ਸਲੱਗ ਪੁਲਿਸ ਦੇ ਖਿਲਾਫ ਜਾਂਦੀਆਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ, ਜਦੋਂ ਦਾ ਬਣਿਆ 1998 ਤੋਂ ਲੈ ਕੇ। ਤੇ ਉਹ ਜਦੋਂ ਵੀ ਕਿਤੇ ਧੱਕਾ ਹੁੰਦਾ, ਇੱਕ ਡਰਾਵਾ ਵੀ ਹੈ ਪੁਲਿਸ ਨੂੰ। ਅਗਲਾ ਕਹਿ ਦਿੰਦਾ ਕਿ ਜੇ ਬਾਹਲੀ ਅੜੀ ਤੜੀ ਕੀਤੀ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਚਿੱਠੀ ਪਾ ਦਿਆਂਗੇ। ਲੋਕੀ ਅੱਜ ਵੀ ਇਸੇ ਆਸ ਦੇ ਨਾਲ ਚਿੱਠੀਆਂ ਪਾਉਂਦੇ ਆ ਕਿ ਭਾਈ ਮਨੁੱਖੀ ਅਧਿਕਾਰ ਕਮਿਸ਼ਨ ਬੈਠਾ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜੀਆਂ ਚਿੱਠੀਆਂ ਸ਼ਹਿਦ ਨਾਲੋਂ ਮਿੱਠੀਆਂ, ਇਹ ਤੇ ਕਿਸੇ ਨੇ ਅੱਜ ਤੱਕ ਡਿੱਠੀਆਂ ਹੀ ਨਹੀਂ, ਕੋਈ ਵੇਖ ਹੀ ਨਹੀਂ ਰਿਹਾ, ਕਿਉਂਕਿ ਅਪ੍ਰੈਲ ਤੋਂ ਬਾਅਦ ਉੱਥੇ ਕੋਈ ਹੈ ਹੀ ਨਹੀਂ। 4 ਮੈਂਬਰ ਸੀਗੇ ਜਿਹੜੇ, ਤੇ ਇੱਕ ਚੇਅਰਮੈਨ, ਉਹ ਅਪ੍ਰੈਲ ਤੋਂ ਰਿਟਾਇਰ ਹੋਏ ਆ। ਮਨੁੱਖੀ ਅਧਿਕਾਰ ਕਮਿਸ਼ਨ ਹੈ ਜਿਹੜਾ, ਉਹ ਤੇ ਆਪ ਕੱਲਾ ਕਲਪਣ ਡਿਆ। ਹੁਣ ਸਵਾਲ ਇਹੀ ਉੱਠਦਾ ਕਿ ਦੇਖੋ ਏਡਾ ਮਹੱਤਵਪੂਰਨ ਕਮਿਸ਼ਨ ਹੈ, ਗਊ ਕਮਿਸ਼ਨ ਆ, ਫਲਾਣਾ ਕਮਿਸ਼ਨ, ਆਲੂ ਕਮਿਸ਼ਨ ਆ, ਇਹ ਕਮਿਸ਼ਨ ਇਹਨਾਂ ਦੇ ਇੱਕ ਚੇਅਰਮੈਨ ਲੱਗਾ ਤੇ ਨਾਲ 3-3 ਚੇਅਰਮੈਨ ਸਪੇਅਰ ਰੱਖੇ ਹੋਏ ਆ ਕਿ ਕਿਤੇ ਕਿਸੇ ਨੂੰ ਜ਼ੁਕਾਮ ਹੋ ਜੇ ਉਹਦੀ ਥਾਂ ਤੇ ਕਾਰ 'ਚ ਤੂੰ ਚੜ੍ਹ ਜੀ। ਪਰ ਜਿਹੜਾ ਏਡਾ ਮਹੱਤਵਪੂਰਨ ਕਮਿਸ਼ਨ ਹੈ, ਉਹਨੂੰ ਖਾਲੀ ਛੱਡ ਰੱਖਿਆ। ਉਹ ਇਹਦੇ ਵਿੱਚ ਜੇ ਦੇਖੀਏ ਤੇ ਐ ਨਜ਼ਰ ਆਉਂਦਾ ਹੈ ਵੀ ਸਵਾਲ ਉੱਠਦਾ ਹੈ ਕਿ ਜਾਂ ਤੇ ਪੰਜਾਬ ਦੇ ਵਿੱਚ ਮਨੁੱਖ ਹੈ ਨਹੀਂ, ਤੇ ਜਾਂ ਫਿਰ ਉਹਨਾਂ ਦੇ ਕੋਈ ਅਧਿਕਾਰ ਹੈ ਨਹੀਂ। ਮਸਲਾ ਤਾਂ ਫਿਰ ਇਹ ਰਹਿ ਗਿਆ। ਪਰ ਇੱਕ ਚੀਜ਼ ਜਿਹੜੀ ਆ ਉਹ ਅੰਦਾਜ਼ਾ ਲਾਉਣੇ, ਹੋ ਸਕਦਾ ਗਲਤ ਹੋਵੇ, ਮੇਰੇ ਖਿਆਲ ਦੇ ਨਾਲ ਹੈ ਜਿੱਥੋਂ ਤੱਕ ਇਹ ਕਵਾਇਦ ਆ ਕਿ ਇਸ ਕਮਿਸ਼ਨ ਨੂੰ ਜਿਹੜਾ ਬੜਾ ਮਹੱਤਵਪੂਰਨ ਹੈ, ਇਹਦੀਆਂ ਨਿਯੁਕਤੀਆਂ ਜਿਹੜੀਆਂ ਮੈਂਬਰਾਂ ਅਤੇ ਚੇਅਰਮੈਨ ਦੀ ਨਿਯੁਕਤੀ, ਇਹਨੂੰ ਥੋੜ੍ਹਾ ਜਿਹਾ ਟਾਲਿਆ ਜਾਵੇ, 2017 ਦੇ ਨੇੜੇ ਤੇੜੇ ਜਾ ਕੇ ਕਿਤੇ ਨਿਯੁਕਤ ਕੀਤਾ ਜਾਵੇ। ਕਿਉਂਕਿ ਜੇ ਸੱਤਾ ਪਰਿਵਰਤਨ ਹੁੰਦਾ ਹੈ ਤੇ ਇਸ ਅਹੁਦੇ ਤੇ ਘੱਟੋ ਘੱਟ ਆਪਦੇ ਬੰਦੇ ਜਿਹੜੇ ਉਹ ਬਰਕਰਾਰ ਰਹਿਣ। ਸੋ ਇਹ ਇੱਕ ਨਜ਼ਰ ਆਉਂਦਾ ਇਸ ਮਹੱਤਵਪੂਰਨ ਕਮਿਸ਼ਨ ਦੇ ਅਹੁਦਿਆਂ ਨੂੰ ਖਾਲੀ ਰੱਖਣ ਦਾ ਕਾਰਨ। ਬਾਕੀ ਹੁਣ ਸਰਕਾਰ ਦੱਸ ਸਕਦੀ ਹੈ, ਪਰ ਜੋ ਵੀ ਹੈ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਹੈ, HC ਅਰੋੜਾ ਹੋਰਾਂ ਨੇ ਉਠਾਇਆ। ਇਹ ਜ਼ਰੂਰੀ ਹੈ, ਬਾਦਲ ਸਾਹਿਬ ਨੂੰ ਚਾਹੀਦਾ ਹੈ ਕਿ ਪਹਿਲ ਦੇ ਆਧਾਰ ਤੇ ਦੇਖੋ ਉੱਥੇ ਬਿਠਾਉਣਾ, ਤੇ ਤੁਸੀਂ ਦੂਜਿਆਂ ਨੂੰ ਵੀ ਚੇਅਰਮੈਨੀਆਂ ਜਿਹੜੀਆਂ ਦਿੰਦੇ ਫਿਰਦੇ ਹੋ, ਇਹਨਾਂ ਨੂੰ ਵੀ ਇੱਥੇ ਬਿਠਾ ਦਿਓ, ਕਿਸੇ ਨੂੰ ਇੱਕ ਅੱਧੇ ਨੂੰ, ਘੱਟੋ ਘੱਟ ਕੰਮਕਾਰ ਤੇ ਚੱਲੇ। ਪਰ ਜਾਪਦਾ ਇਹ ਹੈ ਕਿ ਜਿਸ ਤਰ੍ਹਾਂ ਉਹ ਮਨੁੱਖੀ ਅਧਿਕਾਰ ਕਮਿਸ਼ਨ ਨਾਲ ਬੇਰੁਖੀ ਹੁੰਦੀ ਪਈ ਹੈ, ਲੱਗਦਾ ਸਾਰੇ ਚੇਅਰਮੈਨ ਫਿੱਟ ਕਰਤੇ, ਹੁਣ ਕੋਈ ਬੰਦਾ ਹੀ ਨਹੀਂ ਲੱਭਣ ਡਿਆ ਵੀ ਭਾਈਏ ਕਿਹਨੂੰ। ਜੀ ਜੀ ਬਿਲਕੁਲ ਬਿਲਕੁਲ। ਅਤੇ ਅਗਲੀ ਜੇ ਆਪਾਂ ਗੱਲ ਕਰੀਏ ਮਿੰਟੂ ਜੀ, ਵੀ ਸਰਕਾਰ ਲੱਭਣ ਚੱਲੀ ਪਹਾੜਾਂ 'ਤੇ ਸੰਜੀਵਨੀ ਬੂਟੀ। ਕਮਾਲ ਦੀ ਗੱਲ ਹੈ ਜੀ। ਇੱਥੇ ਲੋਕ ਹੈਜੇ ਨਾਲ ਮਰ ਜਾਂਦੇ ਆ, ਏਡਸ ਦੇ ਨਾਲ ਮਰ ਜਾਂਦੇ, ਹੜ੍ਹਾਂ ਦੇ ਵਿੱਚ ਮਰਨ ਡਏ ਆ, ਉਹਨਾਂ ਦੀ ਕਿਸੇ ਨੂੰ ਫਿਕਰ ਨਹੀਂ ਹੈ। ਤੇ ਸਰਕਾਰ ਸਾਡੀ ਪਹਾੜਾਂ ਨੂੰ ਸੰਜੀਵਨੀ ਬੂਟੀ ਲੱਭਣ ਚੱਲੀ ਹੈ। ਚਲੋ ਲੱਭ ਲਿਆਉਣ ਜੀ ਸੰਜੀਵਨੀ ਬੂਟੀ। ਇਹ ਹਰੀਸ਼ ਰਾਵਤ ਆ ਜਿਹੜੇ ਪਿੱਛੇ ਜੇ ਡਿੱਗਦੇ ਬਚੇ ਸਨ, ਉਹਨਾਂ ਦੀ ਸਰਕਾਰ ਹੈ ਜਿਹੜੀ ਉਹਨੂੰ ਠਿੱਬੀ ਪਾਤੀ ਸੀ ਮੋਦੀ ਸਾਹਿਬ ਹੋਰਾਂ ਨੇ, ਪਰ ਬਚ ਗਏ। ਇਹ ਵੈਸੇ ਦਾਅਵਾ ਜਿਹੜਾ ਆ 2000 ਮੇਰੇ ਖਿਆਲ ਦੇ ਨਾਲ 2008 ਦੇ ਵਿੱਚ ਜਿਹੜਾ ਬਾਬਾ ਰਾਮਦੇਵ ਆ, ਉਹਦਾ ਇੱਕ ਸਾਥੀ ਹੈ ਬਾਲ ਕ੍ਰਿਸ਼ਨ, ਉਹਨੇ ਵੀ ਕੀਤਾ ਸੀ। ਉਹ ਆਂਦਾ ਸੀ ਸਾਨੂੰ ਸੰਜੀਵਨੀ ਬੂਟੀ ਲੱਭ ਗਈ ਹੈ। ਬਾਅਦ ਦੇ ਵਿੱਚ ਉਹ ਸੰਜੀਵਨੀ ਬੂਟੀ ਦੇ ਨਾਲ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਕਿ ਉਹ ਕੋਈ ਖਬਰ ਨਹੀਂ ਆਈ, ਪਰ ਦਾਅਵਾ ਉਹਨਾਂ ਨੇ ਜ਼ਰੂਰ ਕੀਤਾ ਸੀ। ਹੁਣ ਉੱਤਰਾਖੰਡ ਸਰਕਾਰ ਨੇ ਆਪਣੇ ਪੱਧਰ ਤੇ ਕੋਸ਼ਿਸ਼ ਸ਼ੁਰੂ ਕਰ ਦਿੱਤੀ, ਉਹਨੇ ਹਿਮਾਲਿਆ ਨੂੰ ਚੜ੍ਹਾ ਦਿੱਤੇ ਆਪਦੇ ਬੰਦੇ। ਹਾਲਾਂਕਿ ਪਹਿਲਾਂ ਉਹਨਾਂ ਨੇ ਕੇਂਦਰ ਤੋਂ ਮਦਦ ਦੀ ਮੰਗ ਕੀਤੀ ਸੀ, ਭਾਈ ਅਸੀਂ ਸੰਜੀਵਨੀ ਬੂਟੀ ਲੱਭਣ ਜਾਣਾ, ਹੁਣ ਸਾਡੇ ਕੋਲ ਹਨੂੰਮਾਨ ਤੇ ਹੈ ਨੀਗਾ ਜਿਹੜਾ ਪਹਾੜ ਚੁੱਕ ਲਿਆਵੇ, ਇਸ ਕਰਕੇ ਬੰਦੇ ਭੇਜਣੇ, ਕੋਈ ਸਹਾਇਤਾ ਕਰੋ। ਉਹਨਾਂ ਨੇ ਆਖਿਆ ਨਹੀਂ। ਫਿਰ ਉਹਨਾਂ ਨੇ ਆਪਣੇ ਪੱਧਰ ਤੇ ਹੀ ਇਹ ਸੰਜੀਵਨੀ ਬੂਟੀ ਲੱਭਣ ਵਾਲਾ ਅਭਿਆਨ ਹੈ ਜਿਹੜਾ ਉਹ ਸ਼ੁਰੂ ਕਰ ਦਿੱਤਾ। ਹੁਣ ਇਹ 4 ਜਿਹੜੇ ਆਯੁਰਵੇਦ ਦੇ ਮਾਹਰ ਹੈ ਉਹ ਇਸ ਪੈਨਲ 'ਚ ਸ਼ਾਮਲ ਕੀਤੇ ਆ। ਉਹ ਹੁਣ ਪਹਾੜਾਂ ਨੂੰ ਛਾਨਣਗੇ, ਜਾ ਕੇ ਦੇਖਣਗੇ ਹਿਮਾਲਿਆ 'ਚ ਸੰਜੀਵਨੀ ਬੂਟੀ ਹੈ ਜਿਹੜੀ ਉਹ ਲੱਭਦੀ ਹੈ ਕਿ ਨਹੀਂ ਲੱਭਦੀ। ਪਰ ਅਸੀਂ ਤੇ ਕਹਾਂਗੇ ਨਾ ਹੀ ਲੱਭੇ, ਕਿਉਂਕਿ ਜੇ ਸੰਜੀਵਨੀ ਬੂਟੀ ਲੱਭ ਗਈ, ਆ ਜਿਹੜੇ ਅਮੀਰ ਆ ਵੱਡੇ ਢਿੱਡਾਂ ਵਾਲੇ ਜਿਹੜੇ ਬਜਰੀ ਵੀ ਖਾ ਜਾਂਦੇ ਆ, ਰੇਤਾ ਵੀ ਖਾ ਜਾਂਦੇ ਆ, ਕਈ ਤੇ ਕੋਲਾ ਵੀ ਖਾ ਜਾਂਦੇ ਆ, ਇਹਨਾਂ ਨੇ ਤੇ ਫਿਰ ਸੰਜੀਵਨੀ ਬੂਟੀ ਜੇ ਖਾ ਲਈ ਤੇ ਅਮਰ ਹੋ ਜਾਣਗੇ, ਸਿਆਪਾ ਗਲ ਪੈ ਜਾਏਗਾ। ਜੀ
ਜੀ ਬਿਲਕੁਲ। ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਵੀਡੀਓ ਤੱਕ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।